ਚੱਕ ਨੰਬਰ 36 ਗਾਫ ਬੇ ਖੇੜੀ ਮਾਜਰਾ ਏ। ਇਸ ਪਿੰਡ ਦਾ ਨਾਂ ਵਾਗੇ ਵੱਜੀ ਲਕੀਰ ਤੋਂ ਪਹਿਲੇ ਕੀ ਸੀ ਇਸ ਪਿੰਡ ਦਾ ਹਾਲ। ਇਸ ਪਿੰਡ 'ਚ ਮੌਜੂਦ ਗੁਰਦੁਆਰੇ ਦੀ ਲੋਕਾਂ ਨੇ ਕੀਤੀ ਏ ਕਿਵੇਂ ਸਾਂਭ। ਚੱਕ ਨੰਬਰ 36 ਗਾਫ ਬੇ ਨੇ ਆਪਣੇ ਅੰਦਰ ਇੱਕ ਪੂਰੀ ਤਾਰੀਖ ਰੱਖੀ ਹੋਈ ਹੈ। ਚੜ੍ਹਦੇ ਪੰਜਾਬ ਦੇ ਲੋਕਾਂ ਨੇ ਨਾ ਸਿਰਫ ਆ ਕੇ ਇਸ ਪਿੰਡ ਨੂੰ ਵਸਾਇਆ ਬਲਕਿ ਇਸ ਪਿੰਡ ਦੀ ਸਾਂਭ ਵੀ ਕੀਤੀ ਹੈ। ਇਸ ਪਿੰਡ ਦਾ ਪਿਆਰ ਤੇ ਖਲੂਸ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹੈ। इस पिंड नूं खेड़ी माजरा क्यों आख्या जाता है। चढ़दे पंजाब तो चलती नंबरदारी हुण इस पिंड दे विच किहदे कोल है। इस पिंड दे विच सब तो वड्डी बरादरी किहड़ी है। इस पिंड दे विच किन्ने किस्म दे मसलक दे लोग वस रहे ने। इस पिंड दे विच किन्नियां मसाजिद ने। इस पिंड च किन्ने स्कूल ते किन्नियां डिस्पेंसरियां ने। ਇਹਦਾ ਪੂਰਾ ਨਾਂ ਤਾਂ ਹੁਣ 36 ਚੱਕ ਆ। ਇਸ ਤੋਂ ਪਹਿਲਾ ਨਾਂ ਤਾਂ ਖਤਮ ਹੋ ਗਿਆ ਖੇੜੀ ਮਾਜਰਾ। ਇਹਦੇ ਨਜ਼ਦੀਕ ਹੈਗਾ ਸ਼ੇਰ ਕਾ ਚੱਕ 35 37 39 40। ਇਹ ਤਾਂ ਦੂਰ ਦੂਰ ਜਾਂਦੇ ਆ। ਜਿਹੜੇ ਨਜ਼ਦੀਕ ਪਿੰਡ ਇਹ ਮੈਂ ਤੁਹਾਨੂੰ ਦੱਸਦਾ। ਜ਼ਿਆਦਾ ਨਜ਼ਦੀਕ ਸਾਡੇ ਇਹ ਹੀ ਪਿੰਡ ਆ। 35 37 ਸ਼ੇਰ ਕਾ ਚੱਕ 39 38 99 ਵੀ ਲੱਗਦਾ ਹੈ। ਇਹ ਪਿੰਡ ਨਜ਼ਦੀਕ ਲੱਗਦੇ ਆ, ਬਾਕੀ ਇਸ ਤੋਂ ਦੂਰ ਲੱਗਦੇ ਨੇ। ਜਿਹਨੇ ਲਾਹੌਰੋਂ ਆਉਣਾ ਨਾ ਉਹਨੇ ਜਿਹੜਾ ਵਾਲਿਓ ਵੀ ਆ ਸਕਦਾ, ਫੈਸਲਾਬਾਦ ਵੀ ਆ ਸਕਦਾ। ਰੋਡ ਟਾਈਲਾਂ ਵਾਲਾ ਜਿਹੜਾ ਲੱਗਦਾ ਉਹ ਸਤਿਆਨ ਇੱਧਰ ਨੂੰ ਆਉਂਦਾ ਅਤੇ ਜੜ੍ਹਾਂ ਵਾਲਿਓ ਅੰਦਰ ਨੂੰ ਆ ਕੇ ਅਤੇ ਫਿਰ ਇਹ ਟਾਈਲਾਂ ਤੋਂ ਵਾਪਸ ਅਸਲ ਰੋਡ ਪੱਕਾ ਇਹ ਹੈ। ਜੇ ਇਸ ਤੋਂ ਇਲਾਵਾ ਹੋਵੇ ਅਤੇ ਫੈਸਲਾਬਾਦ ਤੋਂ ਆਵੇ, ਜੜ੍ਹਾਂ ਵਾਲਿਆ ਸਤਿਆਣੇ ਆ ਕੇ 37 ਆਉਣਾ, 37 ਆ ਕੇ 36 ਆਉਣਾ। ਇਸ ਤੋਂ ਇਲਾਵਾ ਜੇ ਪਰੋਂ ਆਵੇ 34 ਬੰਨੀਓ 35 ਬੰਨੀਓ ਆਵੇ ਉਹ ਵੀ ਰੋਡ ਲੱਗਦਾ। ਉਹ ਵੀ ਸੜਕ ਸਾਡੀ 35 ਹੋ ਕੇ ਅਤੇ 36 'ਚ ਆਉਂਦੀ ਹੈ। ਇੱਥੇ ਪਹਿਲੇ ਹੈਗਾ ਸੀ ਗੁਰਦੁਆਰਾ ਸਿੱਖਾਂ ਦਾ ਸੀ। ਮਸਜਿਦ ਇੱਥੇ ਕੋਈ ਨਹੀਂ ਸੀ, ਸਮਝ ਲੱਗ ਗਈ। ਗੁਰਦੁਆਰਾ ਮਸਜਿਦ ਅਸੀਂ ਆਪ ਆਣ ਕੇ ਤਾਮੀਰ ਕੀਤੀ ਆ। ਗੁਰਦੁਆਰਾ ਸੀ ਲੇਕਿਨ ਸਿੱਖ ਉਦੋਂ ਕੋਈ ਨਹੀਂ ਸੀ। ਨਾ ਕੋਈ ਗੁਰਦੁਆਰੇ 'ਚ ਨਮਾਜ਼ ਪੜ੍ਹਦਾ ਸੀ, ਨਾ ਕੋਈ ਉਹਦੀ ਪੂਜਾ ਕਰਦਾ ਸੀ, ਕੁਛ ਨਹੀਂ ਕਰਦਾ। ਉਹ ਵੀ ਮੁਸਲਮਾਨ ਸੀ ਜਿਹੜੇ ਇੱਥੇ ਪਹਿਲਾਂ ਦੇ ਰਹਿਸ਼ੀ ਸੀਗੇ। ਉਹ 10 ਘਰ ਸੀ ਜਿਹੜੇ ਰਹਿੰਦੇ ਸੀ ਨਾ, ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਪੂਜਾ ਨਹੀਂ ਸੀ ਕਰਦੇ। ਉਹ ਫਿਰ ਸਾਡੇ ਨਾਲ ਆਣ ਕੇ ਸਾਡੇ ਨਾਲ ਹੀ ਉਹ ਰਲ ਗਏ, ਸਾਡੇ ਨਾਲ ਹੀ ਨਮਾਜ਼ਾਂ ਪੜ੍ਹਦੇ ਆ। ਇੱਥੇ ਘਰ ਹੈਗੇ ਸੀਗੇ ਮਲਕ, ਜ਼ਿਆਦਾ ਮਲਕ ਸੀ, ਸਮਝ ਲੱਗ ਗਈ। ਹੋਰ ਜੋਗੀ ਸੀ 2-4 ਘਰ, 5-7 ਘਰ ਸੀ ਇੱਥੇ। ਅਜੇ ਵੀ ਉਹਨਾਂ ਦੇ ਵਿੱਚੋਂ ਹੈਗੇ ਨੇ। ਇੱਥੇ ਜੋ ਬੈਠਾ ਹੋਣਾ ਬਾਹਰਲੇ ਪਾਸੇ ਉਹ ਮਲਕਾਂ ਦਾ ਪੁਰਾਣਾ ਪਹਿਲਾਂ ਦਾ, ਪਰ ਉਹਨੂੰ ਨਾ ਮੈਥੋਂ ਛੋਟਾ ਹੈ, ਉਹਨੂੰ ਪਤਾ ਨਹੀਂ ਹੋਣਾ ਇੰਨਾ। ਅਸੀਂ ਉੱਥੋਂ ਆਏ ਹਾਂ ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਮੁਕਤਸਰ ਅਤੇ ਮੰਡੀ ਬਰੂ ਵਾਲੀ ਸਾਡੇ ਕੋਲ ਸੀ। ਮੰਡੀ ਫਰੀਦਕੋਟ ਸੀ। ਉੱਥੋਂ ਅਸੀਂ ਉੱਠ ਕੇ ਆਏ। ਪਿੰਡ ਸੀ ਸਾਡਾ ਛੋਟਾ ਜਿਹਾ ਬੁੱਢੀ ਮਾਲ। ਉੱਥੇ ਇੱਕ ਵਾਹਨ ਹੁੰਦੀ ਸੀ ਪੁਰਾਣੀ, ਇਹ ਵੀ ਤੁਹਾਨੂੰ ਦੱਸ ਦਿਆਂ। ਉਹਦੇ ਥੱਲੇ ਲੋਕ, ਆਬਾਦੀ ਕੋਈ ਨਹੀਂ ਸੀ, ਜ਼ਰਖੇਜ਼ ਇਲਾਕਾ ਨਹੀਂ ਸੀ, ਜ਼ਮੀਨ ਵਾਹੁੰਦਾ ਕਾਸ਼ਤ ਕੋਈ ਨਹੀਂ ਕਰਦਾ, ਬੇਆਬਾਦ ਪਈ ਸੀ, ਬਿਰਾਨੀ ਜ਼ਮੀਨ ਸੀ। ਉੱਥੇ ਲੋਕ ਸਾਡੇ ਵਡੇਰੇ ਆਣ ਕੇ ਉੱਥੇ ਬਹਿ ਗਏ। ਉੱਥੇ ਆਣ ਕੇ ਉਹਨਾਂ ਨੇ ਫਿਰ ਆਬਾਦ ਕਰਨਾ ਆਵੇ, ਫਿਰ ਉਹਨਾਂ ਨੂੰ ਜ਼ਮੀਨਾਂ ਲਾਟ ਹੋ ਗਈਆਂ। ਉਹ ਬੁੱਢੀ ਬਣ ਸੀ ਜਿਹੜੀ ਵਿੰਗੀ ਸੀਗੀ ਇਸ ਤਰ੍ਹਾਂ ਨਾਲ, ਉਹਦੇ ਹੇਠ ਲੋਕ ਲਿਆ ਕੇ ਮਾਲ ਬੰਨ੍ਹਦੇ ਸੀ। ਉਹਨੂੰ ਆਂਦੇ ਆ ਮਾਲ, ਬੁੱਢੀ ਮਾਲ ਉਸ ਬਣਦੀ ਕੁੱਬ ਤੋਂ। ਹਾਂ, ਸਾਡੇ ਉਹਦੇ ਵੱਟੂ ਸੀ, ਹਰੀਏ ਵਾਲਾ ਸੀ, ਸੁੱਖਣ ਵਾਲਾ ਸੀ, ਦੋਗ ਸੀ, ਜੰਡੋਕੀ ਸੀ, ਚੱਕਾ ਬਾਜਾ। ਇਹ ਸਾਡੇ ਨਜ਼ਦੀਕ ਪਿੰਡ ਸੀ ਸਾਰੇ ਜਿਹੜੇ ਸਾਡੇ ਪਾਸੇ ਆ ਸੀ। ਉਮਰ ਮੇਰੀ ਛੋਟੀ ਆ, ਵੈਸੇ ਮੈਨੂੰ ਯਾਦ ਆ ਵੀ ਇਹ ਪਿੰਡ ਸੀ। ਸਾਰੇ 36 'ਚ ਆ ਗਏ। ਕੋਈ ਪਿੱਛੇ ਜਿਹੜਾ ਬੈਠਾ ਸੀ ਨਾ ਉਹ ਦੁਬਾਰਾ ਆ ਗਿਆ। ਜਿਹੜਾ ਪਿੱਛੇ ਰਹਿ ਗਿਆ ਰਿਸ਼ਤੇਦਾਰ ਉਹਨੂੰ ਅਸੀਂ ਦੁਬਾਰਾ,
ਉਸ ਤੋਂ ਇਲਾਵਾ ਹੋਰ ਵੀ ਪਿੰਡ ਦੇ ਸਾਡੇ ਨਾਲ ਕਾਫਲਾ ਆਇਆ। ਹੱਡੀ ਵਾਲੇ ਦਾ ਕਾਫਲਾ ਸਾਡੇ ਨਾਲ ਆਇਆ ਮਲਕਾਂ ਦਾ। ਉਹ ਅਸੀਂ ਕਾਫਲਾ ਆਇਆ, ਅਸੀਂ ਉੱਥੋਂ ਚੱਲੇ। ਅਸੀਂ ਆਏ ਹੈਡ ਸੁਲੇਮਾਨ ਨੂੰ। ਫਿਰੋਜ਼ਪੁਰ ਤਾਂ ਖੜਾ ਕਸੂਰ ਦੇ ਨਾਲ। ਅਸੀਂ ਹੈਡ ਸੁਲੇਮਾਨ ਨੂੰ ਆਏ ਬੱਚਤ ਵਾਸਤੇ, ਕੋਈ ਸਾਨੂੰ ਰਸਤੇ 'ਚ ਪੈ ਨਾ ਜਾਵੇ। ਹੈਡ ਸੁਲੇਮਾਨ ਤੋਂ ਅਸੀਂ ਫਿਰ 3 ਮਹੀਨੇ ਅਸੀਂ ਬੈਠੇ ਰਹੇ ਡੱਫੇ 44 ਚੱਕ। ਡੱਫੇ ਸ਼ਹਿਰ ਦੇ ਕੋਲ 44 ਚੱਕ 3 ਮਹੀਨੇ ਉੱਥੇ ਆਬਾਦ ਰਹੇ ਹਾਂ। ਉਸ ਤੋਂ ਬਾਅਦ ਸਾਡੇ ਬੰਦਿਆਂ ਨੇ ਆਖਿਆ ਅਸੀਂ ਜਾਣਾ ਹੈ ਉਦੋਂ ਲੈਲਪੁਰ, ਇਹਨੂੰ ਆਉਂਦੇ ਸੀ ਲੈਲਪੁਰ ਜਾਣਾ ਹੈ। ਜ਼ਮੀਨਾਂ ਬੜੀਆਂ ਉੱਥੇ ਅੱਛੀਆਂ। ਇਹ ਫਿਰ ਅਸੀਂ ਇੱਥੇ ਉੱਠ ਕੇ ਆ ਗਏ 3 ਮਹੀਨਿਆਂ ਬਾਅਦ। ਫਿਰ ਸਾਨੂੰ ਪਹਿਲਾਂ ਕਿੱਲਾ ਜੀ ਦਾ ਮਿਲਿਆ, ਹਰ ਬੰਦੇ ਨੂੰ ਮਿਲਿਆ ਕਿੱਲਾ ਜੀ ਦਾ। ਉਸ ਤੋਂ ਬਾਅਦ ਜਿਨ੍ਹਾਂ ਦੀ ਕਲੇਮ ਸੀ, ਪਿੱਛੇ ਜ਼ਮੀਨ ਸੀ, ਉਹਨਾਂ ਨੂੰ ਲਾਟ ਹੋ ਗਈ। ਜਿਹੜਾ ਕਿੱਲਾ ਜੀ ਵਾਲੇ ਜਿਨ੍ਹਾਂ ਦੀ ਨਹੀਂ ਸੀ ਉਹ ਰਹਿ ਗਏ। ਮੋਗੇ 2 ਹੀ ਲੱਗਦੇ ਸੀ, ਸ਼ੁਰੂ ਤੋਂ 2 ਮੋਗੇ ਆ। ਅਤੇ ਖੂਹ ਦੇ ਵਿੱਚ ਹੈਗੇ ਸੀ 6-7 ਖੂਹ, ਡਬਲ ਖੂਹ ਸੀ। ਹਾਂ 6-7 ਖੂਹ ਇਹਦੇ ਵਿੱਚ ਸੀ ਪਿੰਡ ਦੇ। ਲੱਗ ਗਈ ਸਮਝ? ਇਹ ਮੈਨੂੰ ਯਾਦ ਆ ਵੀ ਸਾਰੇ ਖੂਹ ਜਿੰਨੇ ਮਹੱਲਿਆਂ 'ਚ ਹੈਗੇ ਸੀ ਨਾ, ਬਲਕਿ ਕਈਆਂ ਘਰਾਂ 'ਚ ਵੀ ਖੂਹ ਆ, ਜਿਹੜੇ ਮਾਰਵ ਕੇ ਜਿੱਥੇ ਇੱਥੇ ਬੈਠੇ ਆ, ਇਹਨਾਂ ਦੇ ਘਰ 'ਚ ਵੀ ਖੂਹ ਹੁੰਦੀ ਸੀ। ਇਹਨਾਂ ਦੇ ਘਰ 'ਚ ਸਭ ਤੋਂ ਵੱਡੀ ਬਰਾਦਰੀ ਹੈਗੀ ਹੈ ਰਾਜਪੂਤਾਂ ਦੀ ਅਤੇ ਖੋਖਰਾਂ ਦੀ। ਖੋਖਰ ਰਾਜਪੂਤ ਅਤੇ ਰਾਜਪੂਤ ਸਾਡੀ ਬਰਾਦਰੀ ਸਭ ਤੋਂ ਵੱਡੀ। ਪਹਿਲੇ ਵੀ ਅਸੀਂ ਪਿੱਛੋਂ ਜਿਹਨਾਂ ਕਲੇਮ ਆਇਆ, ਜ਼ਮੀਨ ਵੀ ਜਿਹਨਾਂ ਨੂੰ ਜਾਇਦਾਦ ਆਈ ਉਹ ਵੀ ਸਾਡੀ ਆਈ ਆ। ਸਮਝ ਲੱਗ ਗਈ? 2 ਘਰ ਆ ਜਿਨ੍ਹਾਂ ਦੀ ਜ਼ਿਆਦਾ ਜਾਇਦਾਦ ਪਿੱਛੋਂ ਆਈ ਆ। ਪਈ ਵੀ ਉਹਨਾਂ ਨੂੰ ਇੱਥੇ ਹੁਣ ਵੀ ਵੈਲਿਊ ਇਹਨਾਂ 2 ਘਰਾਂ ਦੀ ਆ। ਬਾਕੀ ਸਾਡੇ ਬੈਠੇ ਨੇ ਹੋਰ ਜ਼ਾਤਾਂ ਬੈਠੀਆਂ, ਕਮੀਕਾਰੀ ਬਹੁਤ ਸਾਰੇ ਬੈਠੇ ਨੇ, ਉਹ ਵੀ ਇਤਰਾਮ ਕਰਦੇ ਆ ਸਾਡਾ। ਨਾਜ਼ਮ ਵੀ ਸਾਡਾ, ਆਲਮ ਵੀ ਸਾਡੇ ਨੇ, ਜਮਾਤਾਂ ਜਮਾ ਵੀ ਸਾਡੇ ਬੰਦੇ ਪੜ੍ਹਾਉਂਦੇ। ਹਾਫਿਜ਼ ਕੁਰਾਨ ਵੀ ਤੁਸੀਂ ਸਾਊਦੀਆ 'ਚ ਚਲੇ ਜਾਓ, ਉੱਥੇ ਵੀ ਤੁਹਾਨੂੰ ਸਾਡੇ 36 ਦੇ ਲੱਭ ਜਾਣਗੇ। 36 ਦਾ ਇੱਕ ਨਾਂ ਦੁਨੀਆ 'ਤੇ ਅਲਹਮਦੁਲਿਲਾ, ਆਲਮ ਦੀਨ ਹੋਣਾ, ਹਾਫਿਜ਼ ਕੁਰਾਨ ਹੋਣਾ। ਤੁਸੀਂ ਸਾਊਦੀਆ ਚਲੇ ਜਾਓਗੇ, ਉੱਥੋਂ ਤੁਹਾਨੂੰ 36 ਦਾ ਬਹੁਤ ਆਲਮ ਲੱਭੇ। ਕਰਾਚੀ ਚਲੇ ਜਾਓਗੇ, ਉੱਥੇ ਵੀ, ਕਿਉਂਕਿ ਇਹਨਾਂ ਪੜ੍ਹਾਇਆ ਜਾ ਕੇ ਉੱਥੇ ਅਜੇ ਵੀ ਪੜ੍ਹਾਉਂਦੇ ਆ। ਜਾਮਿਆ ਸਰਫੀਆ ਬਹੁਤ ਵੱਡਾ ਪਾਕਿਸਤਾਨ ਦਾ, ਇਹਦੇ ਵਿੱਚ ਸ਼ੈਖੁਲ ਹਦੀਸ ਆ, ਸਾਡੇ ਆਲਮ ਆ। ਸਮਝ ਲੱਗ ਗਈ? ਸ਼ੈਖੁਲ ਹਦੀਸ ਹੀ ਮਿਲਣਗੇ ਤੁਹਾਨੂੰ, ਵੱਡੇ ਆਲਮ, ਛੋਟੇ ਨਹੀਂ। ਅਲਹਮਦੁਲਿਲਾ ਫੌਤ ਹੋ ਗਏ ਜਿਹੜੇ ਇਸ ਤੋਂ ਵੱਡਾ, ਉਹ ਵੀ ਬਹੁਤ ਵੱਡੇ ਆਲਮ ਸੀ। 36 ਚੱਕ ਦਾ ਇੱਕ ਨਾਂ ਹੈ। ਔਰ ਇਸ ਤੋਂ ਪਹਿਲਾਂ ਬੁੱਢੀ ਮਾਲ ਜਿਹੜਾ ਸੀ, ਛੋਟਾ ਜਿਹਾ ਪਿੰਡ ਸੀ, ਉਹ ਸਿੱਖਾਂ ਦੇ ਵਿਚਾਲੇ ਸੀ, ਦਰਮਿਆਨ ਦੇ ਵਿੱਚ। ਪਾਸੇ ਸਾਰੇ ਸਿੱਖ ਸੀ ਅਤੇ ਉਹ ਇਤਰਾਮ ਕਰਦੇ ਸੀ ਬੁੱਢੀ ਮਾਲ ਦਾ, ਬਹੁਤ ਜ਼ਿਆਦਾ ਇਤਰਾਮ ਕਰਦੇ ਸੀ। ਉੱਥੇ ਵੀ ਨੰਬਰਦਾਰ ਸੁਲੇਮਾਨ ਸੀ। ਉਹਦਾ ਬਾਪ ਮਰ ਗਿਆ ਸੀ, ਇਹ ਛੋਟਾ ਸੀ। ਉਸ ਤੋਂ ਫਿਰ ਨੰਬਰਦਾਰੀ ਇਹਨੂੰ ਦੇ ਦਿੱਤੀ ਮੌਲੀ ਅਬਦੁਲ ਗਨੀ ਸਾਹਿਬ ਨੂੰ। ਵੈਸੇ ਨੰਬਰਦਾਰੀ ਦੇਤੀ ਕਿਉਂਕਿ ਉਹ ਬੱਚਾ ਸੀਗਾ। ਉਸ ਤੋਂ ਬਾਅਦ ਫਿਰ ਉਹ ਪੂਰਾ ਜਵਾਨ ਹੋਇਆ, ਫਿਰ ਨੰਬਰਦਾਰੀ ਉਹਨੂੰ ਮਿਲੀ। ਸਾਬਕਾ ਨੰਬਰਦਾਰ ਉਹ ਹੀ ਸੀਗਾ, ਸਾਬਕਾ। ਉਸ ਤੋਂ ਬਾਅਦ ਫਿਰ ਨੰਬਰਦਾਰੀ ਅਲੀ ਮੁਹੰਮਦ ਇੱਥੇ ਮਹਿਰ ਸੀਗਾ, ਉਹਨਾਂ ਨੂੰ ਦੁਬਾਰਾ ਮਿਲੀ ਆ। ਉਹ ਵੋਟਾਂ ਨਾਲ ਮਿਲ ਗਈ ਉਹਨੂੰ। ਸਾਬਕਾ ਨੰਬਰਦਾਰ ਸੁਲੇਮਾਨ ਨੰਬਰਦਾਰ ਪਿੱਛੋਂ ਤੁਰਿਆ ਆਉਂਦਾ ਸੀਗਾ, ਉਹਦੀ ਨੰਬਰਦਾਰੀ ਤੁਰੀ ਇੱਥੇ ਵੀ ਉਹਨੂੰ ਮਿਲ ਗਈ। ਹੁਣ ਨੰਬਰਦਾਰੀ ਕੋਈ ਵੀ ਨਹੀਂ। ਖਾਲਦ ਨਾਜ਼ਮ ਸਾਡਾ, ਅਤੇ ਇੱਕ ਨੰਬਰਦਾਰੀ ਹੈਗੀ ਸਾਡੇ ਵੈਦ ਨੰਬਰਦਾਰ ਆ, ਅਤੇ ਉਹ ਮਜ਼ਰ ਦਾ ਪੁੱਤਰ ਆ ਫੈਸਲ। ਉਹਦੇ ਕੋਲ ਸਾਬਕਾ ਨੰਬਰਦਾਰੀ ਆ, ਉਹਦੇ ਪੁੱਤਰ ਕੋਲ, ਪੋਤਰੇ ਨੰਬਰਦਾਰ ਦੇ ਕੋਲ। ਅਤੇ ਵੈਦ ਕਿਆ ਕੋਲ ਵੀ ਹੈਗੀ ਆ, ਉਹ ਵੀ ਸਾਡਾ ਹੀ ਬੰਦਾ। ਉਹਦੇ ਵੱਡੇ ਭਾਈ ਕੋਲ ਉਹ ਢੇਸੀਆਂ ਰਹਿੰਦਾ ਨੰਬਰਦਾਰੀ। ਮਾਮਲਾ ਇਹਨਾਂ ਦਾ ਚਾਚਾ ਖਾਲਦ ਇਹ ਹੀ ਅਗਰਾ ਲੈਂਦਾ। ਇਹਨੂੰ ਉਹਨਾਂ ਨੇ ਦਿੱਤੀ ਫਰਦ ਵੀ ਤੂੰ ਅਗਰਾ ਲਿਆ ਕਰ। ਇਹ ਮੈਨੂੰ ਤਕਰੀਬਨ ਮੇਰਾ ਖਿਆਲ 3-4 ਮਰਬੇ ਜਿਹੜੇ ਆ ਨਾ ਕਬਰਸਤਾਨ, ਅਤੇ ਆਬਾਦੀ ਦੇ 2 ਮਰਬੇ, 3 5-6 ਮਰਬੇ ਜਿਹੜੇ ਹੈ 62 ਮਰਬਾ ਸਾਡਾ ਤਕਰੀਬਨ। 62 36 ਦਾ ਕੁੱਲ ਰਕਬਾ। ਆਬਾਦੀ ਸਾਡੇ ਪਿੰਡ ਦੀ ਥੋੜ੍ਹੀ ਆ। ਬਾਹਰ ਸਾਰੀ ਦੁਨੀਆ ਜਿਹੜੀ ਹੈ ਨਾ, ਸ਼ਹਿਰਾਂ 'ਚ ਜਾ ਕੇ ਪਲਾਟ ਲੈ ਲਏ। ਅੰਮ੍ਰਿਤਸਰੀਆ ਜ਼ਰਾਤ ਸੀ, ਬਹੁਤ ਸਾਰੇ ਘੁਮਿਆਰ, ਉਹ ਸਤਿਆਣਾ ਮੱਲ ਲਿਆ, ਕਿਸੇ ਨੇ ਫੈਸਲਾਬਾਦ ਮੱਲ ਲਿਆ। ਸਭ ਤੋਂ ਥੋੜ੍ਹੀ ਆਬਾਦੀ ਸਾਡੇ ਪਿੰਡ ਦੀ ਆ। ਅਹਿਲ ਹਦੀਸ ਇੱਕੋ ਹੀ ਮਸਜਿਦ ਬਾਕੀ ਹੈਗੀ ਹੈ ਬਰੇਲਵੀਆਂ ਦੀ, ਬਾਕੀ ਸਾਰੇ ਅਹਿਲ ਹਦੀਸਾਂ ਦੀਆਂ 6-7। ਡਿਸਪੈਂਸਰੀ ਤਾਂ ਮੇਰਾ ਖਿਆਲ ਕੋਈ ਨਹੀਂ ਗਿਆ, ਪਰ ਹਸਪਤਾਲ ਹੈਗਾ ਅਤੇ ਸਕੂਲ ਇੱਕ ਲੜਕੀਆਂ ਦਾ, ਇੱਕ ਲੜਕਿਆਂ ਦਾ, 2 ਹੀ ਨੇ। ਬਾਕੀ ਹਸਪਤਾਲੇ ਤਾਂ ਬੱਚੇ ਜਿਹੜੇ ਉਹ ਤਾਂ ਲਹਿਦਾ ਪੜ੍ਹਦੇ ਨੇ, ਉਹਨਾਂ ਤਾਂ ਨਹੀਂ। ਸਕੂਲ 2 ਨੇ, ਲੜਕੀਆਂ ਦਾ ਅਤੇ ਲੜਕਿਆਂ ਦਾ। ਬਹੁਤ ਜ਼ਿਆਦਾ ਜਿਹੜੇ ਲੋਕ ਆ ਨਾ, ਇਹ ਅਕਸਰ ਥੋੜ੍ਹੇ ਲੋਕ ਤਾਂ ਜਿਹੜੇ ਉਹ ਪੜ੍ਹਾਉਂਦੇ ਨੇ, ਟੀਚਰ ਬਹੁਤ ਨੇ, ਆਲਮ ਬਹੁਤ ਨੇ। ਬਾਕੀ ਮਜ਼ਦੂਰ ਵੀ ਹੈਗੇ ਨੇ, ਮਜ਼ਦੂਰੀ ਕਰਕੇ ਆਪਣੀ ਰੋਟੀ ਕਮਾ ਕੇ ਖਾਂਦੇ ਆ। ਬਾਕੀ ਜਿਨ੍ਹਾਂ ਕੋਲ ਜ਼ਮੀਨ ਆ, ਉਹ ਲੋਕ ਠੇਕੇ 'ਤੇ ਲੈ ਕੇ ਵੀ, ਮੇਰੀ ਹੁਣ ਜ਼ਮੀਨ ਆ, ਲੋਕ ਠੇਕੇ 'ਤੇ ਸਾਡੇ ਪਿੰਡ ਦੇ ਲੈ ਲੈਂਦੇ ਆ। ਠੇਕੇ ਨਾਲ ਆਮਦਨ ਬਹੁਤ ਲੈ ਲੈਂਦੇ ਆ, ਜ਼ਿਆਦਾ ਠੀਕ। ਟਰੈਕਟਰ ਆਪਦਾ ਰੱਖ ਲਿਆ, ਕਾਸ਼ਤ ਜ਼ਿਆਦਾ ਕਰ ਲਈ, ਅਤੇ ਕੋਈ 2-10 ਲੱਖ ਬਚ ਜਾਂਦਾ ਸਾਲ ਦਾ। ਇਹ ਕਾਸ਼ਤ ਵੀ ਕਰਦੇ ਆ ਉਹ ਠੇਕਿਆਂ 'ਤੇ ਲੈ ਕੇ। ਬਾਕੀ ਖੁਦ ਵੀ ਕੋਈ ਕਾਸ਼ਤ ਕਰਦੇ ਆ,
ਤੇ ਨਹੀਂ ਤਾਂ ਨਾ ਠੇਕਿਆਂ ਤੇ ਜ਼ਿਆਦਾ ਹੁਣ ਲੋਕ ਕਰਦੇ ਆ। ਗਰਾਊਂਡ ਵੀ ਹੈਗਾ, ਕਬੱਡੀ ਵੀ ਖੇਡਦੇ ਆ ਬੱਚੇ ਸਾਡੇ, ਕਬੱਡੀ ਵੀ ਖੇਡਦੇ ਆ, ਗਰਾਊਂਡ ਵੀ, ਫੁੱਟਬਾਲ ਦੀ ਟੂਰਨਾਮੈਂਟ ਵੀ ਰੱਖਦੇ ਆ। ਇਨਾਮ ਵੀ ਉਹਨਾਂ ਨੂੰ ਦੇ ਕੇ ਜਾਂਦੇ ਐਮਪੀ ਆਣ ਕੇ ਇੱਥੇ। ਇੱਥੇ ਮੌਲੀ ਐਸ਼ ਸਾਹਿਬ ਦਾ ਇੱਕ ਦਰਸ ਆ, ਇਹ ਬਾਹਰਲੀ ਸਾਈਡ ਤੇ ਜਿੱਥੇ ਗਰਾਊਂਡ ਆ ਨਾ ਬੱਚਿਆਂ ਦਾ, ਉੱਥੇ ਮੌਲੀ ਐਸ਼ ਸਾਹਿਬ ਸੂਫੀ ਵੱਜਦੇ। ਮੌਲੀ ਐਸ਼ ਇਸ ਪਿੰਡ ਦੇ ਬਹੁਤ ਹੋ ਗਏ, ਉਹਨਾਂ ਦਾ ਇੱਕ ਦੁਨੀਆ 'ਤੇ ਨਾਂ ਹੈ। ਤੁਹਾਨੂੰ ਮੈਂ ਅਸਲ ਹਕੀਕਤ ਦੱਸਾਂ, ਮੌਲੀ ਐਸ਼ ਸਾਹਿਬ, ਸੂਫੀ ਐਸ਼ ਸਾਹਿਬ, ਤੁਸੀਂ ਜਿੱਥੋਂ ਵੀ ਪੁੱਛੋਗੇ 36 ਚੱਕ ਦਾ ਲੋਕ ਉੱਥੇ ਹੀ ਦੱਸਣਗੇ ਅੱਛਾ ਬਹੁਤ ਹੋ ਗਏ। ਉਹਨੇ ਉੱਥੇ ਇੱਕ ਦਰਸ ਬਣਾਇਆ ਟੈਂਡਰ ਦੇ ਵਿੱਚ, ਸਰਕਾਰੂ ਜ਼ਮੀਨ ਆ, ਉਹਨੇ ਗੌਰਮੈਂਟ ਤੋਂ ਆਪਣੇ ਨਾਂ ਕਰਾ ਲਈ। ਉਹ ਉੱਥੇ ਉਹਨੇ ਕਮਰੇ ਬਣਾਏ, ਤਾਲਮੇਲ ਉੱਥੇ ਰਹਿੰਦੇ, ਰਿਹਾਇਸ਼ ਕਰਦੇ। ਉੱਥੇ ਗਰਾਊਂਡ ਆ ਮੌਲੀ ਐਸ਼ ਸਾਹਿਬ ਦੇ ਦਰਸ ਦੇ ਕੋਲ। ਕਬੱਡੀ ਵੀ ਉੱਥੇ ਬੱਚੇ ਖੇਡਦੇ, ਜ਼ਿਆਦਾ ਵੱਡੇ ਤਾਂ ਨਹੀਂ ਗੇ, ਦਰਮਿਆਨੇ ਜਿਹੇ ਤੁਹਾਡੇ ਤਰ੍ਹਾਂ ਬੱਚੇ ਖੇਡਦੇ ਆ ਕਬੱਡੀ ਦਾ ਸ਼ੌਕ, ਟੂਰਨਾਮੈਂਟ ਕਰਾਉਂਦੇ ਆ ਉੱਥੇ। ਅਲਹਮਦੁਲਿਲਾ ਸਾਡੇ ਪਿੰਡ 'ਚ ਬੱਚਤ ਆ। ਅਗਰ ਕੋਈ ਲੜ ਵੀ ਪਿਆ ਨਾ ਤੇ 2 ਬੰਦੇ 4 ਉੱਠ ਕੇ, ਭਾਵੇਂ ਜੱਟ ਆ ਭਾਵੇਂ ਕੋਈ ਵੀ ਚੌਹਾਨ ਆ ਰਾਜਪੂਤ ਆ, ਉਹ ਲੜ ਪਏ ਨਾ ਤੇ ਅਕਸਰ ਸੁਲ੍ਹਾ ਕਰਾਉਣਗੇ ਉਹਦੀ, ਕਤਲ ਤਾਂ ਹੀ ਨਹੀਂ ਜਾਣ ਦਿੰਦੇ। ਹਾਂ ਅਲਹਮਦੁਲਿਲਾ ਇਹ ਸਾਡੇ ਪਿੰਡ 'ਚ ਇੱਕ ਵਾਹਿਦ ਪਿੰਡ ਹੈ ਜਿਹਦੇ ਵਿੱਚ ਇਹ ਫਾਇਦਾ ਹੈ ਵੀ ਸੁਲ੍ਹਾ ਕਰਾ ਦਿੰਦੇ ਆ। ਬਰਾਦਰੀ ਸਾਡੀ ਆਪਸ ਵਿੱਚ ਮਿਲ ਕੇ ਬੈਠੀ ਆ, ਜ਼ਿਆਦਾ ਬਰਾਦਰੀ ਸਾਡੀ ਆ ਰਾਜਪੂਤਾਂ ਦੀ, ਖੋਖਰਾਂ ਦੀ।